एक निक्की जी सत श्री अकाल सब नूं जी आइआं नूं आखदे हां। सो ते प्रोग्राम अपडेट अमेरिका के शाम के बुलेटिन के तुहाडा स्वागत है। मेरे नाल जुड़ चुके हैं हरजोत सिंह खालसा जी। जी आइआं नूं स्वागत है। सत श्री अकाल। सत श्री अकाल, धन्नवाद जी आइआं नूं। पंजाबी रेडियो USA के जिन्ने भी स्रोते साडे सारे ही AM स्टेशनस FM स्टेशनस घरां दे विच रेडियो सैट्स ते साइड बैंड वाले स्टेशन आईफोन ते एंड्रॉयड दी ऐप्स के राहीं टैलीफोन के राहीं फेसबुक ते यूट्यूब ते लाइव देख रहे हो सुन रहे हो सारिਆਂ ਨੂੰ जी आइआं ਨੂੰ ਤੇ बहुत ही प्यार ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਮਈ ਦੀ 11 ਤਰੀਕ ਹੈ, ਤੁਹਾਡੇ ਲਈ ਸੋਮਵਾਰ ਦਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। प्रोग्राम शुरू करने तो पहले साढ़े अज के स्पॉन्सर्स का धन्यवाद करते जाइए। खालसा इंश्योरेंस एजेंसी वाले जिन्होंने कोलों तुसीं हर एक तरीके की इंश्योरेंस करवा सकते हो। कोरोना वायरस कोविड-19 के करके जे तुहाडी जॉब चली गई आ, जॉब जाने के करके तुहाडी हैल्थ इंश्योरेंस बंद हो गई आ, जां तुसीं मैडिकल के लिए अपलाई करना है ਜਾਂ ਹੈਲਥ ਇੰਸ਼ੋਰੈਂਸ ਪਲਾਨ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਹੋ ਜਾਂ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਕੋਈ ਗੱਲ ਕਰਨੀ ਚਾਹੁੰਦੇ ਹੋ, ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ 5302182360 ਤੇ ਜੀ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰ ਨੱਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਕਰੋ ਨਿਮਾ ਸਹੋਤਾ 209-277-0113 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7678 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਟੈਸਲਾ ਦਾ ਜਿਹੜਾ ਪਲਾਂਟ ਹੈਗਾ ਫਰੀਮੌਂਟ ਦੇ ਵਿੱਚ ਉੱਥੋਂ ਆ ਰਹੀ ਆ। ਕਹਿੰਦੇ ਵੀ ਅੱਜ ਸਵੇਰੇ ਜਿਹੜਾ ਉਹ ਪਲਾਂਟ ਆ ਉਸ ਦੀ ਜਿਹੜੀ ਪਾਰਕਿੰਗ ਲਾਟ ਆ ਪੂਰੀ ਜਿਹੜੀ ਆ ਭਰੀ ਹੋਈ ਸੀ। ਸੋ ਇਹਦਾ ਮਤਲਬ ਇਹ ਆ ਵੀ ਟੈਸਲਾ ਵਾਲਿਆਂ ਨੇ ਆਲਰੇਡੀ ਜਿਹੜੀ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ। ਈਵਨ ਦੋ ਅਲਾਮੀਡਾ ਕਾਉਂਟੀ ਵਾਲਿਆਂ ਨੇ ਉਹਨਾਂ ਨੂੰ ਕਿਹਾ ਸੀ ਵੀ ਇਹ ਹਜੇ ਤੱਕ ਲੋਕਡਾਊਨ ਹੈਗਾ ਆ ਅਤੇ ਤੁਸੀਂ ਕੰਮ ਨਾ ਸ਼ੁਰੂ ਕਰਿਓ। ਅਤੇ ਇਹਦੇ ਸੰਬੰਧ ਦੇ ਵਿੱਚ ਟੈਸਲਾ ਵਾਲਿਆਂ ਨੇ ਇਹ ਕਿਹਾ ਆ ਵੀ ਅਸੀਂ ਜਿਹੜਾ ਆ ਮਿਨੀਮਮ ਜਿਹੜਾ ਜੋ ਵੀ ਸਾਨੂੰ ਹੈਲਥ ਦੀਆਂ ਗਾਈਡਲਾਈਨਸ ਆ ਉਹਨਾਂ ਨੂੰ ਫੋਲੋ ਕਰ ਰਹੇ ਹੈਗੇ ਆ। ਅਤੇ ਪਰ ਦੂਸਰੇ ਪਾਸੇ KTVU ਇੱਕ TV ਸਟੇਸ਼ਨ ਆ, ਉਹ ਕਹਿੰਦੇ ਜਿਨ੍ਹਾਂ ਨੇ ਟੈਸਲਾ ਦੇ ਇੰਪਲਾਈ ਤੋਂ ਜਿਹੜੀ ਆ ਕੱਲ੍ਹ ਰਾਤੀ ਇੱਕ ਕਾਲ ਆਈ ਉਹਨਾਂ ਨੂੰ, ਉਹ 'ਚ ਉਹਨੂੰ ਦੱਸਿਆ ਵੀ ਜਿਹੜੀ ਟੈਸਲਾ ਆ ਉਹ ਅਪ ਐਂਡ ਰਨਿੰਗ ਆ, ਪਰ ਜਿਹੜੀਆਂ ਹੈਲਥ ਦੀਆਂ ਗਾਈਡਲਾਈਨਸ ਆ ਉਹ ਉੱਥੇ ਨਹੀਂ ਫੋਲੋ ਹੋ ਰਹੀਆਂ। ਇਹ ਟੈਸਲਾ ਦੇ ਇੰਪਲਾਈ ਨੂੰ ਇੱਕ ਲੋਕਲ ਜਿਹੜਾ TV ਸਟੇਸ਼ਨ ਆ ਉਸ ਨੂੰ ਦੱਸਿਆ। ਸੋ ਗੈਬਨ ਨਿਊਸਮ ਨੇ ਵੀ ਇਹ ਕਿਹਾ ਸੀ ਭਈ ਹੋ ਸਕਦਾ ਟੈਸਲਾ ਦਾ ਆਪਰੇਸ਼ਨ ਇੱਕ ਅੱਧੇ ਵੀਕ ਚੱਲ ਪਏ, ਪਰ ਜਿਹੜਾ ਇਲਾਨ ਮਸਕ ਆ ਟੈਸਲਾ ਦਾ ਜਿਹੜਾ ਮਾਲਕ ਹੈਗਾ ਉਸਨੇ ਕਿਹਾ ਵੀ ਨਹੀਂ ਆਪਾਂ ਜਲਦੀ ਕਰਨਾ ਆ। ਅਤੇ ਅਲਾਮੀਡਾ ਕਾਉਂਟੀ ਦੇ ਅਗੇਂਸਟ ਉਹਨਾਂ ਨੇ ਇੱਕ ਲਾ ਸੂਟ ਵੀ ਜਿਹੜਾ ਫਾਈਲ ਕਰ ਦਿੱਤਾ ਹੈ ਵੀ ਮੈਨੂੰ ਬਿਜ਼ਨਸ ਨਹੀਂ ਖੋਲ੍ਹਣ ਦਿੱਤਾ ਜਾ ਰਿਹਾ। ਟੈਸਲਾ ਦੇ ਜਿਹੜੇ ਹੈੱਡਕੁਆਟਰ ਆ ਉੱਥੇ 1500 ਦੇ ਕਰੀਬ ਜਿਹੜੇ ਹੈਗੇ ਆ ਇੰਪਲਾਈਜ਼ ਹੈਗੇ ਆ, ਅਤੇ ਜਿਹੜੀ ਫੈਕਟਰੀ ਆ ਉਹ 10,000 ਲੋਕਾਂ ਨੂੰ ਇੰਪਲਾਈ ਕਰਦੀ ਹੈਗੀ ਆ। ਸੋ ਇਹਨਾਂ ਦੇ ਹੈੱਡਕੁਆਟਰ ਸੈਪਰੇਟ ਆ ਅਤੇ ਜਿਹੜੀ ਫੈਕਟਰੀ ਆ ਉਹ ਸੈਪਰੇਟ ਹੈ ਉੱਥੇ ਹੀ ਆ ਇੱਕੋ ਏਰੀਏ 'ਚ। ਸੋ ਫਰੀਮੌਂਟ ਦੀ ਮੇਅਰ ਲਿਲੀ ਮੇ ਜਿਹੜੀ ਆ ਉਹ ਵੀ ਕਹਿੰਦੀ ਆ ਵੀ ਜੇ ਟੈਸਲਾ ਵਾਲੇ ਮੂਵ ਹੋ ਜਾਂਦੇ ਆ ਜਾਂ ਟੈਸਲਾ ਓਪਨ ਨਹੀਂ ਹੁੰਦੇ ਤਾਂ ਇਹਦਾ ਇਕਨੋਮਿਕ ਇੰਪੈਕਟ ਜਿਹੜਾ ਪੈਣਾ ਹੈਗਾ ਆ। ਜੀ ਬਿਲਕੁਲ। ਉਹਨੇ ਅੱਜ ਟਵੀਟ ਕੀਤਾ ਸੀ ਇਲਾਨ ਮਸਕ ਨੇ ਵੀ ਆਪਾਂ ਅਲਾਮੀਡਾ ਕਾਉਂਟੀ ਦੇ ਆਦੇਸ਼ਾਂ ਦੇ ਉਲਟ ਜਾ ਕੇ ਇਸ ਨੂੰ ਖੋਲ੍ਹ ਰਹੇ ਹਾਂ ਅਤੇ ਕਹਿੰਦੇ ਮੈਂ ਸਾਰਿਆਂ ਦੇ ਲਈ ਇਸ ਕਤਾਰ ਦੇ ਵਿੱਚ ਖੜ੍ਹਾ ਅਤੇ ਕਹਿੰਦੇ ਜੇ ਕਿਸੇ ਨੂੰ ਗ੍ਰਿਫਤਾਰ ਕਰਨਾ ਆ ਤਾਂ ਮੈਨੂੰ ਗ੍ਰਿਫਤਾਰ ਜਿਹੜਾ ਕੀਤਾ ਜਾਵੇ। ਇਲਾਨ ਮਸਕ ਨੇ ਜਿਹੜਾ ਅੱਜ ਇਹ ਟਵੀਟ ਕੀਤਾ ਸੀਗਾ ਇਸ ਨੂੰ ਰੀਓਪਨ ਕਰਨ ਤੋਂ ਪਹਿਲਾਂ। ਸੋ ਹੁਣ ਇਹ ਕਾਫੀ ਭਖ ਦਾ ਮਸਲਾ ਜਿਹੜਾ ਇਸ ਟਾਈਮ ਬਣ ਚੁੱਕਾ ਹੋਇਆ ਆ। ਅਤੇ ਜੇ ਹਰਜੋਤ ਸਿੰਘ ਜੀ ਟੈਸਲਾ ਓਪਨ ਕਰਨ ਦੇ ਵਿੱਚ ਕਾਮਯਾਬ ਰਹਿੰਦੀ ਹੈ ਜਾਂ ਇਸ ਦੇ ਅਗੇਂਸਟ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਜਿਹੜੇ ਵਾਫਲ ਹਾਊਸ ਵਰਗੇ ਆ ਅਤੇ ਹੋਰ ਕਈ ਜਿਹੜੇ ਬਿਜ਼ਨਸਿਸ ਆ ਉਹ ਵੀ ਆਖਣਗੇ ਵੀ ਸਾਨੂੰ ਵੀ ਇਸ ਤਰੀਕੇ ਦੇ ਨਾਲ ਖੋਲ੍ਹਣ ਦਾ ਮੌਕਾ ਦੇਣਾ ਚਾਹੀਦਾ ਆ। ਵਾਫਲ ਹਾਊਸ ਦੇ ਇਨਸੀਡੈਂਟ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਅੱਜ ਪੁਲਿਸ ਦੇ ਦੁਆਰਾ ਜਿਹੜੀ ਬਾਡੀ ਕੈਮ ਫੁਟੇਜ ਆ ਉਹ ਜਾਰੀ ਕੀਤੀ ਗਈ ਅਤੇ ਅੱਜ ਉੱਦਾਂ ਉਹ ਕਹਿੰਦੇ ਆ ਬੰਦ ਰਿਹਾ ਸੀਗਾ। ਇਸ ਆਲਟਰਕੇਸ਼ਨ ਤੋਂ ਬਾਅਦ ਉੱਥੇ ਜਿਹੜੀ ਆ ਫਰੈਜ਼ਨੋ ਦੇ ਵਿੱਚ ਜਿਹੜਾ ਰੌਲਾ ਰੱਪਾ ਆ ਇਸ ਨੂੰ ਲੈ ਕੇ ਪਿਆ ਸੀਗਾ। ਸੋ ਹੋਰ ਕਈ ਥਾਵਾਂ ਦੇ ਉੱਤੇ ਇੱਦਾਂ ਦੀਆਂ ਖਬਰਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਹੈਗੀਆਂ ਨੇ। ਉੱਧਰ ਹਰਜੋਤ ਸਿੰਘ ਜੀ ਮਰਨ ਵਾਲਿਆਂ ਦੀ ਸੰਖਿਆ 80,000 ਨੂੰ ਪਾਰ ਅਮਰੀਕਾ ਦੇ ਵਿੱਚ ਕਰ ਚੁੱਕੀ ਹੋਈ ਆ। ਸੋ ਇਹ ਆંકੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਸਟਾਕ ਮਾਰਕੀਟ ਤਕਰੀਬਨ 110 ਪੁਆਇੰਟ ਜਿਹੜੀ ਉਹ ਡਿੱਗੀ ਹੈ, ਤਕਰੀਬਨ 0.5% ਜਿਹੜੀ ਮਾਰਕੀਟ ਡਾਊਨ ਗਈ ਹੈ। ਡਾਓ ਜੋਨਸ ਨੈਸਡੈਕ ਦੇ ਵਿੱਚ ਵਾਧਾ ਦੇਖਿਆ ਗਿਆ ਅਤੇ S&P ਜਿਹੜੀ ਹੈ ਤਕਰੀਬਨ ਉਨੇ ਕੁ ਹੀ ਬਰਾਬਰ ਉੱਥੇ ਹੀ
ਰਹੀ ਹੈਗੀ ਆ। ਐਪਲ ਦੇ ਸ਼ੇਅਰਸ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਸੋ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਹੈਗਾ ਆ। ਉੱਧਰ ਕਾਊਂਟੀਜ਼ ਨੇ ਲੋਕਡਾਊਨ ਜਿਹੜਾ ਹੌਲੀ ਹੌਲੀ ਖੋਲ੍ਹਣੇ ਜਿਹੜੇ ਸ਼ੁਰੂ ਕੀਤੇ ਹੈਗੇ ਨੇ। ਸੋ ਲੈਟਸ ਸੀ ਇਹਨਾਂ ਸਾਰਿਆਂ ਦਾ ਕਿੱਦਾਂ ਦਾ ਅਸਰ ਓਵਰਆਲ ਇਕੋਨਮੀ ਦੇ ਉੱਤੇ ਰਹਿਣ ਵਾਲਾ ਹੈਗਾ ਆ। ਅੱਜ ਜਿਹੜੀ ਰਾਸ਼ਟਰਪਤੀ ਟਰੰਪ ਦੀ ਪ੍ਰੈਸ ਕਾਨਫਰੰਸ ਸੀ ਉਹ ਅਖੀਰ ਦੇ ਵਿੱਚ ਕਾਫੀ ਕਹਿ ਲਓ ਵੀ ਗਰਮੈਸ਼ ਵਾਲਾ ਜਿਹੜਾ ਮਾਹੌਲ ਆ ਬਣ ਗਿਆ। ਜਦੋਂ CBS ਦੀ ਇੱਕ ਪੱਤਰਕਾਰ ਨੇ ਰਾਸ਼ਟਰਪਤੀ ਟਰੰਪ ਨੂੰ ਸਵਾਲ ਪੁੱਛਿਆ ਤੇ ਰਾਸ਼ਟਰਪਤੀ ਟਰੰਪ ਨੇ ਇੱਦਾਂ ਕਹਿਤਾ ਵੀ ਤੁਸੀਂ ਇਹ ਸਵਾਲ ਚਾਈਨਾ ਨੂੰ ਪੁੱਛੋ, ਵਾਈ ਡੋਂਟ ਯੂ ਆਸਕ ਚਾਈਨਾ। ਉਸ ਤੋਂ ਬਾਅਦ ਦੇ ਵਿੱਚ ਇੱਕ ਪੱਤਰਕਾਰ ਨੂੰ ਉਹਨਾਂ ਨੇ ਆਖਿਆ ਵੀ ਤੂੰ ਸਵਾਲ ਪੁੱਛ, ਤੇ ਉਹ ਜਦੋਂ ਪੁੱਛਣ ਲੱਗੇ ਤਾਂ ਉਸ ਨੂੰ ਇਨਕਾਰ ਕਰ ਦਿੱਤਾ, ਤੇ ਫਿਰ ਉੱਥੇ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਖ਼ਤਮ ਕਰ ਦਿੱਤੀ। ਸੋ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਜਿਹੜੀ ਪੱਤਰਕਾਰ ਸੀਗੀ ਉਹ CNN ਦੀ ਸੀਗੀ, ਜਿਸ ਨੂੰ ਬਾਅਦ ਦੇ ਵਿੱਚ ਸਵਾਲ ਪੁੱਛਣ ਜਿਹੜਾ ਨਹੀਂ ਦਿੱਤਾ ਗਿਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਆ ਉਹ ਅੱਜ ਦੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਰਿਹਾ ਆ। ਉਧਰ ਨਵੇਂ ਡਾਇਰੈਕਟਿਵ ਜਿਹੜੇ ਕਹਿੰਦੇ ਵੀ ਜਾਰੀ ਕੀਤੇ ਜਾ ਸਕਦੇ ਆ, ਜਿਸ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਕੰਮ ਕਰਨ ਵਾਲੇ ਆ ਉਹਨਾਂ ਨੂੰ ਮਾਸਕ ਪਾਉਣ ਦੇ ਲਈ ਆਖਿਆ ਜਾ ਸਕਦਾ ਹੈ। ਹਾਲ ਦੀ ਘੜੀ ਬਹੁਤ ਘੱਟ ਲੋਕ ਨੇ ਜਿਹੜੇ ਵਾਈਟ ਹਾਊਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਮਾਸਕ ਉਹ ਪਾ ਕੇ ਰੱਖਦੇ ਨੇ। ਅਗਲੀ ਖਬਰ ਜਿਹੜੀ ਹੈ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਜਿਹੜੇ ਹੈਗੇ ਗਵਰਨਰ ਐਂਡਰਿਊ ਕੋਮੋ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਨਿਊਯਾਰਕ ਆ ਉਹ ਬਹੁਤ ਜਲਦੀ ਹੀ ਓਪਨ ਜਾ ਰਹੀ ਹੈਗੀ ਆ, ਖਾਸ ਕਰਕੇ ਮੇਬੀ ਇਸ ਸ਼ੁੱਕਰਵਾਰ ਨੂੰ, ਜਿਹਦੇ ਵਿੱਚ ਡਰਾਈਵ ਇਨ ਪਿਕਅਪ ਜ਼ਰੂਰ ਹੋਊਗਾ। ਸੋ ਨਿਊਯਾਰਕ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਬਿਜ਼ਨਸ ਜਿਹੜੇ ਲੋ ਰਿਸਕ ਬਿਜ਼ਨਸ ਹੈਗੇ ਆ, ਜਿਹਦੇ ਵਿੱਚ ਲੈਂਡਸਕੇਪਿੰਗ ਆ, ਗਾਰਡਨਿੰਗ ਆ, ਲੋ ਰਿਸਕ ਆਊਟਡੋਰ ਰੀਕ੍ਰੀਏਸ਼ਨਲ ਐਕਟੀਵਿਟੀਜ਼ ਹੈਗੀਆਂ ਆ, ਜਿੱਦਾਂ ਕਿ ਟੈਨਿਸ ਵਗੈਰਾ ਜਾਂ ਡਰਾਈਵ ਇਨ ਮੂਵੀ ਥੀਏਟਰ ਆ, ਇਹ ਇਸ ਸ਼ੁੱਕਰਵਾਰ ਨੂੰ ਖੁੱਲ੍ਹਣ ਜਾ ਰਹੇ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਜਿਹੜਾ ਨਿਊਯਾਰਕ ਆ ਇਹ ਸਭ ਤੋਂ ਜ਼ਿਆਦਾ ਜਿਹੜਾ ਆ ਕਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋਇਆ, ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਆ ਮੌਤਾਂ ਨਿਊਯਾਰਕ 'ਚ ਹੋਈਆਂ। ਜੀ ਅਗਲੀ ਜਿਹੜੀ ਗੱਲ ਕਰਦੇ ਜੇ ਰਾਸ਼ਟਰਪਤੀ ਟਰੰਪ ਦੀ ਉਸ ਪ੍ਰੈਸ ਕਾਨਫਰੰਸਿਸ ਦੇ ਵਿੱਚ ਉਹਨਾਂ ਨੇ ਟੈਸਟਿੰਗ ਦਿੱਤੇ ਅੱਜ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਵੀ ਅਮਰੀਕਾ ਨੇ ਇਸ ਟੈਸਟਿੰਗ ਵਾਲੇ ਕੰਮ ਦੇ ਵਿੱਚ ਇੱਕ ਹਿਸਾਬ ਦੇ ਨਾਲ ਪ੍ਰਵੇਲ ਕੀਤਾ ਆ, ਉਹ ਜਿੱਤੇ ਨੇ ਕਾਫੀ ਵੱਡੀ ਮਾਤਰਾ ਦੇ ਵਿੱਚ ਟੈਸਟਿੰਗ ਜਿਹੜੀ ਉਹ ਕੀਤੀ ਆ। ਸੋ ਇਹ ਕੁਛ ਜਿਹੜਾ ਉਹਨਾਂ ਨੇ ਟੈਸਟਿੰਗ ਦੇ ਬਾਬਤ ਆਖਿਆ ਆ। ਉੱਧਰ ਵਾਈਟ ਹਾਊਸ ਦੇ ਵਿੱਚ ਮਾਹੌਲ ਇਸ ਗੱਲੋਂ ਕਾਫੀ ਜ਼ਿਆਦਾ ਹੁਣ ਗਰਮਾਇਆ ਹੋਇਆ, ਕਿਉਂਕਿ ਉੱਥੇ ਕਾਫੀ ਜ਼ਿਆਦਾ ਲੋਕ ਕਿਹਾ ਜਾ ਰਿਹਾ ਆ ਵੀ ਉਹ ਪੀੜਤ ਹੋ ਰਹੇ ਨੇ ਕਰੋਨਾ ਵਾਇਰਸ ਤੋਂ। ਉੱਧਰ ਕੱਲ੍ਹ ਨੂੰ ਮੰਗਲਵਾਰ ਨੂੰ ਹਰਜੋਤ ਸਿੰਘ ਜੀ ਜਿਹੜੇ ਟੌਪ ਫੈਡਰਲ ਹੈਲਥ ਅਫੀਸ਼ੀਅਲ ਆ, ਸਿਹਤ ਵਿਭਾਗ ਦੇ ਨਾਲ ਜੁੜੇ ਹੋਏ ਅਧਿਕਾਰੀ ਆ, ਉਹਨਾਂ ਨੂੰ ਡੈਮੋਕ੍ਰੇਟ ਸੈਨੇਟਰਸ ਆ ਆਪਣੀ ਕਮੇਟੀ ਦੇ ਸਾਹਮਣੇ ਜਿਹੜੇ ਸਵਾਲ ਜਵਾਬ ਆ ਉਹਨਾਂ ਤੋਂ ਕੀਤੇ ਜਾਣਗੇ। ਅਤੇ ਕਹਿੰਦੇ ਵੀ ਡੈਮੋਕ੍ਰੇਟ ਸੈਨੇਟਰਸ ਆ ਉਹਨਾਂ ਦਾ ਮੁੱਖ ਜਿਹੜਾ ਕਿਤੇ ਨਾ ਕਿਤੇ ਉਦੇਸ਼ ਰਹੂਗਾ ਇਸੇ ਪਾਸੇ ਹੀ ਜ਼ਿਆਦਾ ਉਹ ਸਵਾਲ ਕਰਨਗੇ ਵੀ ਕੀ ਮੁਲਕ ਨੂੰ ਦੁਬਾਰਾ ਖੋਲ੍ਹਣ ਦੇ ਹਾਲਾਤ ਜਿਹੜੇ ਇਸ ਟਾਈਮ ਹੈਗੇ ਨੇ ਇਸ ਪੂਰੀ ਮਹਾਂਮਾਰੀ ਦੇ ਚੱਲਦਿਆਂ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਹਾਊਸ ਡੈਮੋਕ੍ਰੇਟਸ ਹੈਗੇ ਆ ਉਹ ਹੁਣ ਇੱਕ ਤਰ੍ਹਾਂ ਨਾਲ ਤਿਆਰੀ ਕਰ ਰਹੇ ਆ ਤਾਂ ਕਿ ਕਰੋਨਾ ਵਾਇਰਸ ਸਟਿਮੂਲਸ ਬਿੱਲ ਜਿਹੜਾ ਇੱਕ ਹੋਰ ਨਵਾਂ ਬਿੱਲ ਲੈ ਕੇ ਆਂਦਾ ਜਾਵੇ, ਜਿਹਦੇ ਵਿੱਚ $1.2 ਟ੍ਰਿਲੀਅਨ ਦੀ ਜਿਹੜੀ ਗੱਲਬਾਤ ਆ ਕੀਤੀ ਗਈ ਹੈਗੀ ਆ। ਸੋ ਇਹ ਕਾਫੀ ਵੱਡਾ ਅਮਾਊਂਟ ਹੈਗਾ ਆ, ਅਤੇ ਕਹਿੰਦੇ ਵੀ ਹਾਊਸ ਡੈਮੋਕ੍ਰੇਟਸ ਜਿਹੜੇ ਆ ਫੇਜ਼ 4 ਕਰੋਨਾ ਵਾਇਰਸ ਰਿਲੀਫ ਪੈਕੇਜ, ਜਿਹਨੂੰ AKA ਕੇਅਰਸ 2 ਕਹਿੰਦੇ ਹੈਗੇ ਆ, ਉਹ ਫਲੋਰ ਦੇ ਉੱਤੇ ਜਿਹੜਾ ਆ ਮੇਬੀ ਦਿਸ ਵੀਕ ਲਿਆ ਸਕਦੇ ਹੈਗੇ ਆ। ਸੋ ਕੁਛ ਕੁ ਜਿਹੜੇ ਡੈਮੋਕ੍ਰੇਟ ਕਾਂਗਰਸਮੈਨ ਅਤੇ ਸੈਨੇਟਰ ਆ ਉਹ ਸੋਚ ਰਹੇ ਆ ਵੀ ਹਰ ਇੱਕ ਪਰਿਵਾਰ ਨੂੰ $2,000 ਜਿਹੜਾ ਆ ਪਰ ਪਰਸਨ ਦਿੱਤਾ ਜਾਵੇ। ਸੋ ਕਾਫੀ ਜਿਹੜੇ ਆਲਟਰਨੇਟਿਵਸ ਆ ਰਹੇ ਹੈਗੇ ਆ। ਸੋ ਕੀ ਉੱਥੇ ਪ੍ਰੈਜ਼ੈਂਟ ਹੁੰਦਾ ਕਾਂਗਰਸ ਦੇ ਵਿੱਚ, ਕੀ ਪਾਸ ਹੁੰਦਾ ਆ, ਅਤੇ ਇਸੇ ਤਰ੍ਹਾਂ ਸੈਨੇਟ ਦੇ ਵਿੱਚ, ਉਹ ਫਿਰ ਆਪਾਂ ਤੁਹਾਡੇ ਜਿਹੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗੇ। ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ $1 ਟ੍ਰਿਲੀਅਨ ਜਿਹੜਾ ਸਟੇਟ ਅਤੇ ਲੋਕਲ ਗਵਰਨਮੈਂਟਸ ਹੈਗੀਆਂ ਆ, ਜਿਹਦੇ ਵਿੱਚ ਕਈ ਜਿਹੜੇ ਕਹਿੰਦੇ ਲੋਕਲ ਗਵਰਨਮੈਂਟ ਉਹ ਬੈਂਕਰਪਟ ਹੋ ਸਕਦੀਆਂ, ਉਹਨਾਂ ਦੇ ਲਈ ਡਿਮਾਂਡ ਕੀਤੀ ਗਈ ਆ। $25 ਬਿਲੀਅਨ USPS ਦੇ ਲਈ ਮੰਗਿਆ ਗਿਆ, ਯੂਨਾਈਟਿਡ ਸਟੇਟ ਪੋਸਟਲ ਸਰਵਿਸ ਦੇ ਲਈ। ਇਸੇ ਤਰ੍ਹਾਂ ਐਕਸਪੈਂਡਡ ਫੂਡ ਅਤੇ ਨਿਊਟ੍ਰੀਸ਼ਨਲ ਬੈਨੀਫਿਟ, ਮੈਡੀਕੇਅਰ ਫੰਡਿੰਗ ਵਗੈਰਾ ਲਈ ਜਿਹੜਾ ਹੋਰ ਅਮਾਊਂਟ ਮੰਗਿਆ ਗਿਆ ਹੈਗਾ ਆ। ਸੋ ਡਾਇਰੈਕਟ ਪੇਮੈਂਟ ਟੂ ਅਮਰੀਕਨਸ ਜਿਹੜਾ ਆ ਇਹ ਵੀ ਗੱਲਬਾਤ ਕੀਤੀ ਗਈ, ਜਿਸ ਤਰ੍ਹਾਂ ਪਹਿਲਾਂ $1,200 ਆਇਆ ਹੈਗਾ, ਫਿਰ ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਰ ਆਵੇ। ਜੀ, ਅਤੇ ਜਿਹੜੀ ਆਪਾਂ ਹਰਜੋਤ ਸਿੰਘ ਜੀ ਦੱਸ ਰਹੇ ਸੀ ਵੀ ਕੱਲ੍ਹ ਨੂੰ ਜਿਹੜੇ ਫੈਡਰਲ ਹੈਲਥ ਅਫੀਸ਼ੀਅਲ ਆ ਉਹਨਾਂ ਦੇ ਵਿੱਚ ਡਾਕਟਰ ਐਂਥਨੀ ਫੌਚੀ ਅਤੇ ਡਾਕਟਰ ਰੈਡਫੀਲਡ ਜਿਹੜੇ ਆ
ਉਹ ਸ਼ਾਮਲ ਹੋ ਸਕਦੇ ਨੇ। ਉਹਨਾਂ ਤੋਂ ਕਾਫੀ ਜ਼ਿਆਦਾ ਜਿਹੜੇ ਕਹਿੰਦੇ ਆ ਸਵਾਲ ਜਵਾਬ ਆ ਉਹ ਕਿਤੇ ਜਾ ਸਕਦੇ ਨੇ। ਸੋ ਲੈਟਸ ਸੀ ਕੀ ਜਿਹੜਾ ਕੱਲ੍ਹ ਦਾ ਕੇਸ ਪਾਸੇ ਵੱਲ ਨੂੰ ਪੂਰਾ ਮਾਹੌਲ ਜਿਹੜਾ ਉਹ ਬਣਦਾ ਹੈਗਾ ਆ। ਸੈਨੇਟਰ ਪੈਟੀ ਮਰੇ ਵਾਸ਼ਿੰਗਟਨ ਤੋਂ ਹੈਗੇ ਨੇ, ਉਹ ਰੈਂਕਿੰਗ ਡੈਮੋਕ੍ਰੇਟ ਹੈਗੇ ਨੇ ਇਸ ਦੇ ਵਿੱਚ, ਅਤੇ ਉਹਨਾਂ ਨੇ ਕਹਿੰਦੇ ਵੀ ਉਹਨਾਂ ਦਾ ਫੋਕਸ ਇਹੀ ਰਹੂਗਾ। ਵਾਈਟ ਹਾਊਸ ਨੇ ਕਹਿੰਦੇ ਵੀ ਉਹਨਾਂ ਨੇ ਕਹਿੰਦੇ ਉਸ ਰਿਪੋਰਟ ਦੇ ਉੱਤੇ ਫੋਕਸ ਕਰਨਾ ਜਿਹਦੇ ਵਿੱਚ ਇਹ ਕथिਤ ਤੌਰ 'ਤੇ ਆਖਿਆ ਗਿਆ ਆ ਵੀ ਵਾਈਟ ਹਾਊਸ ਨੇ ਇੰਟਰਫੇਅਰ ਕੀਤਾ ਵੀ ਕਿਸ ਤਰੀਕੇ ਦੇ ਨਾਲ ਪਬਲਿਕ ਹੈਲਥ ਐਕਸਪਰਟਸ ਆ ਉਹ ਗਾਈਡੈਂਸ ਇਸ਼ੂ ਕਰਨ, ਅਤੇ ਫੈਡਰਲ ਗਵਰਨਮੈਂਟ ਜਿਹੜੇ ਆ ਉਹ ਕਿਸ ਤਰੀਕੇ ਦੇ ਨਾਲ ਵੈਕਸੀਨ ਜਦੋਂ ਬਣਦੀ ਉਸ ਨੂੰ ਕਿਸ ਤਰੀਕੇ ਨਾਲ ਡਿਸਟਰੀਬਿਊਟ ਕੀਤਾ ਜਾਊਗਾ। ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਕੱਲ੍ਹ ਨੂੰ ਇੱਕ ਜਗ੍ਹਾ ਇਲੈਕਸ਼ਨ ਹੋਣ ਜਾ ਰਹੀ ਆ। ਕੈਲੀਫੋਰਨੀਆ ਦਾ ਜਿਹੜਾ 25th ਡਿਸਟ੍ਰਿਕਟ ਹੈਗਾ ਆ, ਉੱਥੇ ਦੀ ਕਾਂਗਰਸ ਵੂਮਨ ਜਿਹੜੀ ਇੱਕ ਡੈਮੋਕਰੇਟ ਸੀਗੀ ਕੇਟੀ ਹਿੱਲ, ਉਹਨਾਂ ਦਾ ਇੱਕ ਸਕੈਂਡਲ ਨਿਕਲਿਆ ਸੀ ਜਿਹਦੇ ਕਰਕੇ ਉਹਨਾਂ ਨੂੰ ਆਖਰ ਦੇ 2019 ਸਾਲ ਦੇ ਵਿੱਚ ਰਿਜ਼ਾਈਨ ਕਰਨਾ ਪਿਆ ਸੀ। ਹੁਣ ਉੱਥੇ ਇਲੈਕਸ਼ਨ ਹੋਣੀ ਆ। ਰਿਪਬਲਿਕਨ ਪਾਰਟੀ ਵੱਲੋਂ ਮਾਈਕ ਗਰਸੀਆ ਜਿਹੜੇ ਆ ਕਹਿੰਦੇ ਵੀ ਉਹਨਾਂ ਦੀ ਪੋਜੀਸ਼ਨ ਕਾਫੀ ਗੁੱਡ ਹੈਗੀ ਆ, ਜੋ ਆਪੋਜਿਟ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਜਿਹੜੇ ਅਸੈਂਬਲੀ ਵੂਮਨ ਕ੍ਰਿਸਟੀ ਸਮਿਥ ਹੈਗੇ ਆ, ਕਹਿੰਦੇ ਜੇ ਰਿਪਬਲਿਕਨ ਇਹ ਸੀਟ ਜਿੱਤਦੇ ਹੈਗੇ ਆ, ਜਿਹੜੀ ਕਿ ਡੈਮੋਕ੍ਰੇਟ ਦੀ ਜਿਹੜੀ ਆ ਕਾਫੀ ਸਟਰੋਂਗ ਸਟੇਟ ਗਿਣੀ ਜਾਂਦੀ ਆ USA ਦੇ ਵਿੱਚ, ਉੱਥੋਂ ਤਾਂ ਇਹ 20 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਊਗਾ ਵੀ ਰਿਪਬਲਿਕਨਾਂ ਨੇ ਡੈਮੋਕ੍ਰੈਟਿਕਲੀ ਹੈਲਡ ਜਿਹੜੀ ਇੱਕ ਸੀਟ ਆ ਉਸ ਨੂੰ ਜਿੱਤਿਆ ਹੈਗਾ, ਮੁੜ ਦੁਬਾਰਾ ਜਿਹੜਾ ਉਹਨਾਂ ਨੇ ਜਿੱਤਿਆ। ਸੋ ਉੱਧਰ ਜਿਹੜੇ ਕਈ GOP ਦੇ ਸੈਨੇਟਰਸ ਆ ਉਹਨਾਂ ਨੂੰ ਇਸ ਗੱਲੋਂ ਵੀ ਡਰ ਲੱਗਾ ਹੋਇਆ ਆ, ਇੱਕ ਰਿਪੋਰਟ ਦੇ ਮੁਤਾਬਕ ਵੀ ਉਹਨਾਂ ਨੂੰ ਇਹ ਚਾਂਸ ਆ ਵੀ ਕਿਤੇ ਉਹ ਮੈਜੋਰਟੀ ਲੂਜ਼ ਨਾ ਕਰ ਜਾਣੇ। ਪੂਰੀ ਕਰੋਨਾ ਵਾਇਰਸ ਦੀ ਜਿਸ ਤਰੀਕੇ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਦੇਖਿਆ ਗਿਆ ਆ, ਇਹਦੇ ਲਈ ਹਰਜੋਤ ਸਿੰਘ ਜੀ ਇੱਦਾਂ ਲੱਗ ਰਿਹਾ ਵੀ ਬਹੁਤ ਜ਼ਿਆਦੀਆਂ ਅਟੈਕ ਐਡਸ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਇਸ ਵਾਰ, ਚਾਹੇ ਹੁਣ ਕੋਈ ਵੀ ਡੈਮੋਕ੍ਰੇਟ ਪਾਰਟੀ ਦਾ ਨੁਮਾਇੰਦਾ ਜਿਹੜਾ ਆ ਉਹ ਬਣਦਾ ਆ। ਉੱਧਰ ਜੋ ਬਾਈਡਨ ਨੇ ਅੱਜ ਅਨਾਊਂਸ ਕੀਤਾ ਵੀ ਉਹਨੇ 60 ਮਿਲੀਅਨ ਤੋਂ ਵੱਧ ਜਿਹੜੀ ਆ ਫੰਡ ਰੇਜ਼ਿੰਗ ਆ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਆਪਣੀ ਜਿਹੜੀ ਇਸ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਉਸ ਦੇ ਲਈ ਕੀਤੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ, ਕੋਈ ਇੱਕ ਆਈਸਕ੍ਰੀਮ ਸਟੋਰ ਜਿਹੜਾ ਖੋਲ੍ਹਿਆ ਗਿਆ ਸੀ, ਉਹਦੇ ਵਿੱਚ ਬਾਅਦ 'ਚ ਬੰਦ ਕਰ ਦਿੱਤਾ ਗਿਆ ਕਿਉਂਕਿ ਉੱਥੇ ਕਾਫੀ ਜਿਹੜਾ ਮਾਹੌਲ ਖਰਾਬ ਹੋਇਆ ਸੀ, ਕੋਈ ਸੋਸ਼ਲ ਡਿਸਟੈਂਸ ਨਹੀਂ ਰੱਖਿਆ ਗਿਆ ਸੀ। ਸੋ ਇਸੇ ਤਰ੍ਹਾਂ ਹੁਣ ਇੱਕ ਹੋਰ ਖਬਰ ਜਿਹੜੀ ਆ ਕੋਲੋਰਾਡੋ ਦੇ ਇੱਕ ਰੈਸਟੋਰੈਂਟ ਤੋਂ ਆ ਰਹੀ ਆ ਕਿ ਕੋਲੋਰਾਡੋ ਦੇ ਵਿੱਚ ਇਹ ਰੈਸਟੋਰੈਂਟ ਜਿਹੜਾ ਹੈਗਾ ਆ ਕੈਸਲ ਰੌਕ ਕੋਲੋਰਾਡੋ 'ਚ ਖੋਲ੍ਹਿਆ ਗਿਆ ਸੀ ਕੱਲ੍ਹ ਮਦਰ ਡੇ ਦੇ ਉੱਤੇ, ਪਰ ਉੱਥੇ ਕਹਿੰਦੇ ਇੰਨਾ ਜ਼ਿਆਦਾ ਰਸ਼ ਹੋ ਗਿਆ ਵੀ ਕੋਈ ਯਕੀਨ ਹੀ ਨਹੀਂ ਕਰਦਾ ਸੀ। ਸੋ ਉਹਨੂੰ ਦੇਖਦੇ ਹੋਏ ਅੱਜ ਜਿਹੜਾ ਆ ਉੱਥੇ ਦੀਆਂ ਅਥਾਰਟੀਜ਼ ਨੇ ਉਹ ਰੈਸਟੋਰੈਂਟ ਨੂੰ ਸ਼ਟ ਡਾਊਨ ਕਰ ਦਿੱਤਾ ਹੈਗਾ ਆ। ਸੋ CC ਕੈਫ ਤੇ ਕਿਚਨ ਨਾਮ ਦਾ ਇਹ ਜਿਹੜਾ ਰੈਸਟੋਰੈਂਟ ਆ ਉਹਨੂੰ ਸ਼ਟ ਡਾਊਨ ਕਰ ਦਿੱਤਾ ਗਿਆ ਹੈਲਥ ਡਿਪਾਰਟਮੈਂਟ ਦੇ ਵੱਲੋਂ। ਕਹਿੰਦੇ ਵੀ ਜਿਹੜੇ ਓਨਰਸ ਸੀਗੇ ਉਹਨਾਂ ਨੇ ਜਿੰਨੀਆਂ ਵੀ ਵਾਰਨਿੰਗਸ ਦਿੱਤੀਆਂ ਗਈਆਂ ਸੀਗੀਆਂ ਵੀ ਇਨਸਾਈਡ ਡਾਈਨਿੰਗ ਨਹੀਂ ਹੋਣੀ ਚਾਹੀਦੀ, ਉਹਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ ਆ। ਸੋ ਕਰੋਨਾ ਵਾਇਰਸ ਫੈਲਣ ਦੇ ਚਾਂਸ ਬਹੁਤ ਆ, ਸੋ ਇਸ ਕਰਕੇ ਅਸੀਂ ਸਟ੍ਰਿਕਟਲੀ ਜਿਹੜਾ ਆ ਉਹ ਰੈਸਟੋਰੈਂਟ ਸ਼ਟ ਡਾਊਨ ਕਰਨ ਜਾ ਰਹੇ ਹਾਂ ਜੀ। ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਆ, ਉਹਨਾਂ ਦੇ ਦੁਆਰਾ ਉੱਥੇ ਜਿਹੜਾ ਪੇਸ਼ੈਂਟ 0 ਵਾ ਉਸ ਨੂੰ ਆਇਡੈਂਟੀਫਾਈ ਕੀਤਾ ਗਿਆ। ਲਾਰੈਂਸ ਗਾਰਬਜ਼ 50 ਸਾਲ ਇਸ ਬੰਦੇ ਦੀ ਉਮਰ ਆ, ਅਤੇ ਇਸ ਨੇ ਇੱਕ NBC ਦੇ ਟੂਡੇ ਸ਼ੋਅ ਦੇ ਨਾਲ ਗੱਲਬਾਤ ਜਿਹੜੇ ਬੀਤੇ ਦਿਨੀ ਕੀਤੀ ਆ। ਉਦੋਂ ਦਾ ਇਹ ਚੁੱਪ ਸੀਗਾ ਅਤੇ ਹੁਣ ਕਹਿੰਦੇ ਇਸ ਨੇ ਆਪਣੀ ਚੁੱਪੀ ਜਿਹੜੀ ਉਹ ਤੋੜੀ ਆ। ਇਸ ਦੇ ਵਿੱਚ ਉਸਨੇ ਇਹ ਨਿਊ ਰੋਸ਼ੈਲ ਨਿਊਯਾਰਕ ਦਾ ਰਹਿਣ ਵਾਲਾ ਹੈਗਾ ਆ, ਆਪਣੀ ਵਾਈਫ ਅਡੀਨਾ ਗਾਰਬਜ਼ ਦੇ ਨਾਲ ਜਿਹੜਾ ਉਹ ਰਹਿੰਦਾ ਆ। ਉਹਨਾਂ ਦੇ ਦੁਆਰਾ ਦੱਸਿਆ ਗਿਆ ਵੀ ਉਹਨੂੰ ਫਰਵਰੀ ਦੇ ਵਿੱਚ ਇੱਦਾਂ ਲੱਗਾ ਵੀ ਨਮੋਨੀਆ ਹੋਇਆ ਆ, ਅਤੇ ਕਫ ਵੀ ਸੀਗਾ, ਫੀਵਰ ਵੀ ਸੀਗਾ, ਅਤੇ ਪਰ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਕਿਸੇ ਦੇ ਦਿਮਾਗ 'ਚ ਨਹੀਂ ਸੀਗਾ ਵੀ ਇਹਨੂੰ ਕਰੋਨਾ ਵਾਇਰਸ ਵੀ ਹੋ ਸਕਦਾ ਆ। ਰਾਈਟ ਨਾਓ ਉਹ ਉਸ ਤੋਂ ਉੱਭਰ ਕੇ ਜਿਹੜਾ ਉਹ ਘਰੇ ਵਾਪਸ ਆਇਆ ਹੋਇਆ ਆ, ਪਰ ਉਸਦੀ ਜਿਹੜੀ ਮੈਡੀਕੇਸ਼ਨ ਆ ਉਹ ਚੱਲ ਰਹੀ ਆ। ਸੋ ਉਹਨਾਂ ਨੇ ਕਿਹਾ ਵੀ ਮੈਡੀਸਨ ਉਹਨਾਂ ਨੇ ਦਿੱਤੀ, ਦਵਾਈ ਵਗੈਰਾ ਦਿੱਤੀ, ਇਹ ਸਾਰਾ ਕੁਛ ਦਿੱਤਾ, ਪਰ ਉਦੋਂ ਠੀਕ ਨਹੀਂ ਹੋਇਆ। ਅਤੇ ਫਿਰ ਜਦੋਂ ਐਮਰਜੈਂਸੀ ਰੂਮ ਦੇ ਵਿੱਚ ਜਦੋਂ ਗਏ, ਫਿਰ ਜਦੋਂ ਟੈਸਟਿੰਗ ਹੋਈ, ਉੱਧਰ ਰੌਲਾ ਰੱਪਾ ਜਿਹੜਾ ਪੂਰਾ ਆ ਉਹ ਪੈ ਗਿਆ ਵੀ ਇਹ ਸਾਰਾ ਕੁਛ ਚੱਲ ਰਿਹਾ। ਅਤੇ ਫਿਰ ਉਹਨਾਂ ਨੂੰ ਪਤਾ ਲੱਗਾ ਜਾ ਕੇ ਵੀ ਇਸ ਨੂੰ ਕਰੋਨਾ ਵਾਇਰਸ ਆ। 27 ਫਰਵਰੀ ਨੂੰ ਇਹਨੂੰ ਹੌਸਪੀਟਲਾਈਜ਼ ਕੀਤਾ ਗਿਆ ਸੀ, ਅਤੇ 2 ਮਾਰਚ ਨੂੰ ਇਹਦੇ ਪਰਿਵਾਰ ਨੂੰ ਪਤਾ ਲੱਗਾ ਸੀਗਾ ਵੀ ਇਸ ਨੂੰ ਕਰੋਨਾ ਵਾਇਰਸ ਉੱਥੇ ਹੋਇਆ ਹੈ। ਨਿਊਯਾਰਕ ਦਾ ਪੇਸ਼ੈਂਟ 0 ਆਖਿਆ ਜਾਂਦਾ। ਪੇਸ਼ੈਂਟ 0 ਉਹ ਇੱਕ ਜਿਹੜਾ ਇੱਕ ਫਰੇਜ਼ ਆ ਉਹ ਅੱਖਰ ਵਰਤਿਆ ਜਾਂਦਾ, ਕਹਿੰਦੇ ਵੀ ਬੇਸਿਕਲੀ ਜਿਹਨੇ ਉੱਥੇ ਜਿਹੜਾ ਸਭ ਤੋਂ ਪਹਿਲਾਂ ਇਸ ਬਿਮਾਰੀ ਤੋਂ ਜਿਹੜਾ ਪੀੜਤ ਹੋਇਆ
ਹੁੰਦਾ ਆ। ਸੋ ਇਸ ਤਰੀਕੇ ਦੇ ਨਾਲ ਕਹਿੰਦੇ ਵੀ 3 ਹਫ਼ਤੇ ਉਹਨਾਂ ਦਾ ਜੀਵਨ ਪੂਰੀ ਤਰ੍ਹਾਂ ਜਿਹੜਾ ਆ ਉਥਲ ਪੁਥਲ ਜਿਹੜਾ ਉਹ ਹੋ ਗਿਆ ਸੀਗਾ, ਬਿਲਕੁਲ ਹੀ ਤੜਥੱਲੀ ਜਿਹੜੀ ਉਹ ਮਚੀ ਸੀਗੀ। ਅਤੇ ਹੁਣ ਹੌਲੀ ਹੌਲੀ ਆਪਣੇ ਇੱਕ ਹਿਸਾਬ ਦੇ ਨਾਲ ਸਿਹਤਯਾਬ ਜਿਹੜਾ ਉਹ ਹੋ ਰਿਹਾ, ਜਿਹੜੀ ਕਿ ਚੰਗੀ ਗੱਲ ਹੈਗੀ ਆ। ਪਰ ਇਸ ਨੇ ਜਿਹੜਾ ਹਰਜੋਤ ਸਿੰਘ ਜੀ ਡਰਾਇਆ ਬਹੁਤ ਆ। ਹੁਣ ਤੁਸੀਂ ਦੇਖੋ ਵੀ ਆਲਰੇਡੀ 80,000 ਤੋਂ ਵੱਧ ਲੋਕ ਜਿਹੜੇ ਉਹ ਮਰ ਚੁੱਕੇ ਹੋਏ ਨੇ ਜੀ। ਅਗਲੀ ਖਬਰ ਜਿਹੜੀ ਆ ਰਹੀ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਉਹ ਕਹਿੰਦੇ ਵੀ ਅਸੀਂ ਇੱਕ ਚੇਤਾਵਨੀ ਜਿਹੜੀ ਆ ਉਹ ਇਸ਼ੂ ਕਰਨ ਜਾ ਰਹੇ ਹੈਗੇ ਆ, ਖਾਸ ਕਰਕੇ ਸਾਈਬਰ ਅਟੈਕ ਨੂੰ ਲੈ ਕੇ। ਕਹਿੰਦੇ ਬਹੁਤ ਸਾਰੇ ਚਾਈਨੀਜ਼ ਮੂਲ ਦੇ ਜਾਂ ਚਾਈਨੀਜ਼ ਗਵਰਨਮੈਂਟ ਦੇ ਜਿਹੜੇ ਸਾਈਬਰ ਐਕਟਰਸ ਹੈਗੇ ਆ, ਉਹ ਕੋਸ਼ਿਸ਼ ਕਰ ਰਹੇ USA ਦੇ ਵਿੱਚ ਜਿੰਨੀ ਵੀ ਕਰੋਨਾ ਵਾਇਰਸ ਟ੍ਰੀਟਮੈਂਟ ਨੂੰ ਲੈ ਕੇ ਰਿਸਰਚ ਹੋ ਰਹੀ ਆ, ਉਹਦੇ ਚਾਹੇ ਉਹ ਗੋਲੀਆਂ ਆ, ਦਵਾਈ ਆ ਜਾਂ ਵੈਕਸੀਨੇਸ਼ਨ ਆ, ਉਹ ਜਿਹੜੇ ਆ ਟਰਾਈ ਕਰ ਰਹੇ ਆ ਵੀ ਉਹਨੂੰ ਹੈਕ ਕਰਨ ਦੀ। ਇਹ ਨਿਊਯਾਰਕ ਟਾਈਮ ਨੇ ਸਟੋਰੀ ਅੱਜ ਰਨ ਕੀਤੀ ਆ। ਸੋ ਉਹਦੇ ਸੰਬੰਧ ਦੇ ਵਿੱਚ FBI ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੇ ਆ ਦੋਨੋਂ ਹੀ ਰਲ ਕੇ ਇਹ ਵਰਕਆਊਟ ਕਰ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਅਰੈਸਟ ਕਰਨਾ ਹੈਗਾ ਆ। ਜੀ। ਉੱਧਰ ਲਾਸ ਐਂਜਲਸ ਤੋਂ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਕਹਿੰਦੇ ਵੀ ਸ਼ਾਇਦ ਆਉਂਦੇ ਬੁੱਧਵਾਰ ਤੋਂ ਉੱਥੇ ਜਿਹੜੇ LA ਕਾਊਂਟੀ ਦੇ ਵਿੱਚ ਜਿਹੜੇ ਬੀਚਿਸ ਆ ਉਹਨਾਂ ਨੂੰ ਮੁੜ ਕੇ ਦੁਬਾਰਾ ਖੋਲ੍ਹਿਆ ਜਾ ਸਕਦਾ ਹੈਗਾ। ਸੋ 13 ਮਈ ਤੋਂ ਓਸ਼ਨ ਐਕਟੀਵਿਟੀਜ਼, ਐਕਸਰਸਾਈਜ਼, ਥੋੜ੍ਹੀਆਂ ਬਹੁਤੀਆਂ ਰਿਸਟ੍ਰਿਕਸ਼ਨਸ ਦੇ ਨਾਲ ਜਿਹੜੀ ਆ ਉਹ ਹੋਣਗੀ, ਜਿੱਥੇ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਉਹ ਵੀ ਲਾਜ਼ਮੀ ਹੋਵੇਗਾ, ਅਤੇ ਫੇਸ ਕਵਰਿੰਗ ਯਾਨੀ ਕਿ ਮਾਸਕ ਜਿਹੜਾ ਆ ਉਹ ਵੀ ਪਾਉਣਾ ਲਾਜ਼ਮੀ ਹੋਵੇਗਾ। ਸੋ ਇਹ ਜਿਹੜਾ ਉੱਥੇ ਅਪਡੇਟ ਆ ਰਹੀ ਹੈਗੀ ਆ। ਉੱਧਰ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਲਾਸ ਐਂਜਲਸ ਦੇ ਹੀ ਇੱਕ ਟਾਰਗੇਟ ਦੇ ਬਾਹਰ ਜਿਹੜੇ ਸਿਕਿਉਰਿਟੀ ਗਾਰਡ ਤੇ ਜਿਹੜੇ ਆ ਰਹੇ ਸੀ ਉਹਨਾਂ ਦੇ ਉੱਥੇ ਪੈਸੇ ਖਰਚਣ ਦੇ ਲਈ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਅਤੇ ਉਹਨਾਂ ਦੇ ਵਿੱਚ ਜਿਹੜੀ ਕਹਿੰਦੇ ਆ ਵੀ ਲੜਾਈ ਹੋ ਗਈ, ਇੱਕ ਫਾਈਟ ਜਿਹੜੀ ਉਹ ਹੋ ਗਈ। ਜਦੋਂ ਸਿਕਿਉਰਿਟੀ ਗਾਰਡ ਨੇ ਕਿਹਾ ਵੀ ਭਾਈ ਤੁਹਾਨੂੰ ਫੇਸ ਮਾਸਕ ਪਾਉਣਾ ਪੈਣਾ ਹੈ, ਉਹਨਾਂ ਨੇ ਉਹ ਸੁਣੀ ਨਹੀਂ ਅਤੇ ਕਹਿੰਦੇ ਵੀ ਸਿਕਿਉਰਿਟੀ ਗਾਰਡ ਨੂੰ ਉਹਨਾਂ ਨੇ ਘਸੁੰਨ ਜਿਹੜਾ ਉਹ ਮਾਰਿਆ, ਜਿਸ ਤੋਂ ਬਾਅਦ ਦੇ ਵਿੱਚ ਘਸੁੰਨ ਮੁੱਕੀ ਹੋਈ ਅਤੇ ਕਈ ਜਣੇ ਫਿਰ ਉੱਥੇ ਜਿਹੜੇ ਉਹ ਡਿੱਗ ਪਏ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਬਣੀ ਆ, ਅਤੇ ਉਹ ਦੋਨੋਂ ਹੀ ਸਸਪੈਕਟ ਜਿਹੜੇ ਉੱਥੇ ਖਰੀਦਣ ਦੇ ਲਈ ਕੁਛ ਆਏ ਸੀਗੇ, ਗਾਹਕ ਸੀਗੇ, ਬਾਅਦ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਬੈਟਰੀ ਦੇ ਉਹਨਾਂ ਦੇ ਉੱਤੇ ਚਾਰਜਿਸ ਲੱਗੇ ਅਤੇ ਫਿਰ $50,000 ਦੀ ਬੇਲ ਦੇ ਉੱਤੇ ਉਹਨਾਂ ਨੂੰ ਰੱਖਿਆ ਗਿਆ ਹੋਇਆ ਸੀਗਾ। ਸੋ ਭਾਈ ਜੇ ਫੇਸ ਮਾਸਕ ਲਾਜ਼ਮੀ ਕੀਤਾ ਹੋਇਆ, ਕਿਉਂ ਪੁੱਠੇ ਪੰਗੇ ਤੁਸੀਂ ਲੈਂਦੇ ਆ ਇੱਦਾਂ ਦੇ? ਮਤਲਬ ਇਹ ਕੋਈ ਅਕਲ ਵਾਲੀ ਗੱਲ ਤਾਂ ਹੈ ਨਹੀਂ ਆ ਵੀ ਫੇਸ ਮਾਸਕ ਤੁਹਾਡੇ ਸਾਰਿਆਂ ਦੀ ਭਲਾਈ ਵਾਸਤੇ ਹੀ ਆ। ਹੁਣ ਕੱਲ੍ਹ ਨੂੰ ਕੋਈ ਬਿਮਾਰ ਬੰਦਾ ਉੱਥੇ ਤੁਰਿਆ ਫਿਰਦਾ ਹੋਊਗਾ, ਉਹਦੇ ਤੋਂ ਤੁਹਾਨੂੰ ਹੋਊਗਾ, ਜੇ ਫੇਸ ਮਾਸਕ ਪਾਇਆ ਹੋਊਗਾ ਘੱਟੋ ਘੱਟ ਤੁਹਾਡਾ ਬਚਾਅ ਹੋ ਸਕਦਾ ਆ। ਸੋ ਅਜਿਹੇ ਕਮਲੇ ਬੰਦਿਆਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਆ। ਜੀ। ਅਗਲੀ ਖਬਰ ਜਿਹੜੀ ਹੈਗੀ ਆ ਉਹ ਖਾਸ ਕਰਕੇ ਇਮੀਗ੍ਰੈਂਟਸ ਨੂੰ ਲੈ ਕੇ ਆ। NPR ਨੇ ਅੱਜ ਇੱਕ ਸਪੈਸ਼ਲ ਇਸ਼ੂ ਜਾਰੀ ਕੀਤਾ। ਉਹਦੇ 'ਚ ਉਹਨੇ ਦੱਸਿਆ ਵੀ ਬਹੁਤ ਸਾਰੇ ਜਿਹੜੇ ਲੀਗਲ ਇਮੀਗ੍ਰੈਂਟ ਆ, ਜਿਨ੍ਹਾਂ ਦੇ ਵਿੱਚ ਕਈ ਗ੍ਰੀਨ ਕਾਰਡ ਹੋਲਡਰ ਵੀ ਆ, ਚਾਹੇ ਉਹ ਵਰਕ ਪਰਮਿਟ 'ਤੇ ਆ, ਕਹਿੰਦੇ ਉਹ ਜਿਹੜੇ ਲੋਕ ਅਨਪਲਾਈਡ ਹੋ ਗਏ ਆ, ਲੇ ਆਫ ਹੋ ਗਏ ਆ, ਉਹ ਇੰਨੇ ਡਰੇ ਹੋਏ ਆ, ਕਹਿੰਦੇ ਵੀ ਉਹ ਅਨਪਲਾਈਮੈਂਟ ਵੀ ਨਹੀਂ ਫਾਈਲ ਕਰ ਰਹੇ ਵੀ ਕੱਲ੍ਹ ਨੂੰ ਕਿਤੇ ਸਾਡਾ ਜਿਹੜਾ ਆ ਗ੍ਰੀਨ ਕਾਰਡ ਉਹ ਰਿਨਿਊ ਨਾ ਹੋਵੇ ਜਾਂ ਸਾਡੀ ਸਿਟੀਜ਼ਨਸ਼ਿਪ 'ਤੇ ਰੋਕ ਲੱਗ ਜਾਏ। ਸੋ ਇੰਨਾ ਜ਼ਿਆਦਾ ਕਹਿੰਦੇ ਡਰ ਵਾਲਾ ਮਾਹੌਲ ਆ ਉਹ ਇਮੀਗ੍ਰੈਂਟਸ ਕਮਿਊਨਿਟੀ ਜਿਹੜੀਆਂ ਆ ਉਹਨਾਂ ਦੇ ਵਿੱਚ ਬਣਿਆ ਹੋਇਆ ਆ। ਜੀ ਬਿਲਕੁਲ। ਉੱਦਾਂ ਦੱਸਿਆ ਜੀ ਆਪਣੇ ਸਾਰੇ ਸਰੋਤਿਆਂ ਦੀ ਜਾਣਕਾਰੀ ਦੇ ਲਈ ਵੀ ਅਨਇੰਪਲੋਇਮੈਂਟ ਫਾਈਲ ਕਰਨ ਦੇ ਨਾਲ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਵੀ ਉਹਨਾਂ ਨੇ ਵੀ ਇਸ ਚੀਜ਼ ਨੂੰ ਕਲੀਅਰ ਕੀਤਾ ਹੈ ਵੀ ਇਸ ਦਾ ਤੁਹਾਡੇ ਕੇਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਜਿਹੜਾ ਅਸਰ ਆ ਉਹ ਨਹੀਂ ਹੁੰਦਾ। ਅਨਇੰਪਲੋਇਮੈਂਟ ਬੇਸਿਕਲੀ ਉਹੀ ਹੁੰਦੀ ਆ ਜਿਹੜੀ ਤੁਸੀਂ ਅਨਇੰਪਲੋਇਮੈਂਟ ਦੀ ਜਿਹੜੀ ਕਟੌਤੀ ਆਪਣੇ ਚੈੱਕ ਦੇ ਵਿੱਚੋਂ W2 ਜਿਹੜਾ ਹੁੰਦਾ ਹੈ ਉਸ ਦੇ ਵਿੱਚੋਂ ਤੁਸੀਂ ਕਰਦੇ ਹੁੰਦੇ ਆ। ਜੀ ਤੇ ਸਾਡਾ ਸਮਾਂ ਵੀ ਜਿਹੜਾ ਸਮਾਪਤੀ ਵੱਲ ਜੀ ਸਮਾਪਤੀ ਦੇ ਉਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਅਗਲੀਆਂ ਵੀ ਜਿਹੜੀਆਂ ਕੁਝ ਹੋਰ ਗੱਲਾਂ ਕਰਦੇ ਜਾਈਏ। ਇੰਡੀਆ ਕਹਿੰਦੇ ਆ ਵੀ ਸ਼ਾਇਦ ਆਪਣੇ ਜਿਹੜੀਆਂ ਕਮਰਸ਼ੀਅਲ ਫਲਾਈਟਸ ਆ ਉਹ ਅਗਲੇ ਹਫਤੇ ਤੋਂ ਚਾਲੂ ਕਰ ਸਕਦਾ ਆ। ਇੱਦਾਂ ਦੀ ਜਿਹੜੀ ਇੰਡੀਆ ਤੋਂ ਇਹ ਜਾਣਕਾਰੀ ਆ ਉਹ ਆ ਰਹੀ ਹੈਗੀ ਆ। ਏਵੀਏਸ਼ਨ ਮਿਨਿਸਟਰ ਦੇ ਜਿਹੜੇ ਟੌਪ ਬਿਊਰੋਕਰੇਟ ਆ ਉਹਨਾਂ ਦੇ ਦੁਆਰਾ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਜਿਹੜੀ ਕਹਿੰਦੇ ਏਅਰਲਾਈਨਸ ਦੇ ਟਰੈਵਲ ਏਜੰਟਸ ਦੇ ਨਾਲ ਇਸ ਟਾਈਮ ਗੱਲਬਾਤ ਕਰ ਰਹੀ ਹੈ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਸੋ ਬਹੁਤ ਸਾਰੇ ਲੋਕ ਇਸ ਟਾਈਮ ਤਰ੍ਹਾਂ ਦੀਆਂ ਥਾਵਾਂ ਦੇ ਉੱਤੇ ਜਿਹੜੇ ਵੱਖ-ਵੱਖ ਕਾਰਨਾਂ ਦੇ ਕਰਕੇ ਜਿਹੜੇ ਉਹ ਇਸ ਟਾਈਮ ਫਸੇ ਹੋਏ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜੇ ਉੱਥੋਂ ਇਹ ਇਸ਼ਾਰਾ ਹੁੰਦਾ ਆ ਅਤੇ ਉਹ ਆਪਣੀਆਂ ਉਡਾਨਾਂ ਜਿਹੜੀਆਂ ਉਹ ਖੋਲ੍ਹਦੇ ਨੇ। ਸੋ ਉਹਦੇ ਨਾਲ ਬਹੁਤ ਸਾਰੇ ਲੋਕ ਖਾਸ ਕਰਕੇ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਜਾਂ ਜਿਨ੍ਹਾਂ ਨੇ ਇੱਧਰੋਂ ਉੱਧਰ ਨੂੰ ਜਾਣਾ ਆ ਅਤੇ ਉੱਧਰੋਂ ਇੱਧਰ ਨੂੰ ਆਉਣਾ ਆ, ਉਹਨਾਂ ਦੇ ਲਈ ਇੱਕ ਰਾਹ ਜਿਹੜਾ ਪੱਧਰਾ ਹੋ ਸਕਦਾ ਆ। ਪਰ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਦੋਨਾਂ ਮੁਲਕਾਂ ਦੇ ਦਰਮਿਆਨ ਕਿਸ ਤਰੀਕੇ ਦੀ ਜਿਹੜੀ ਗੱਲਬਾਤ ਆ ਉਹ
ਹੁੰਦੀ ਹੈਗੀ ਆ। ਅਗਲੀ ਖਬਰ ਜਿਹੜੀ ਆ ਉਹ USA ਦੇ ਵਿੱਚ ਮਿਡ ਸਾਊਥ ਤੋਂ ਆ ਰਹੀ ਆ। ਕਹਿੰਦੇ ਪਈ ਪਿਛਲੇ ਵੀਕਐਂਡ ਮਿਡ ਸਾਊਥ ਸਿੱਖ ਸਭਾ ਜਿਹੜੀ ਆ ਸਿੱਖ ਸਭਾ ਸੰਗਤ ਉਹਨਾਂ ਨੇ ਇੱਕ ਜਿਹੜੀ ਉੱਥੇ ਯੂਨੀਵਰਸਿਟੀ ਆਫ ਮੈਂਫਿਸ ਆ ਉੱਥੇ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਰਹਿ ਗਏ ਸੀ, ਕਿਉਂਕਿ ਕਲਾਸਾਂ ਤਾਂ ਅੱਜ ਕੱਲ੍ਹ ਸ਼ਟ ਡਾਊਨ ਆ ਤੁਹਾਨੂੰ ਪਤਾ ਹੀ ਆ, ਅਤੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਉਹ ਇੱਥੋਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਫਲਾਈਟਾਂ ਬੰਦ ਆ। ਸੋ ਉਹਨਾਂ ਦੇ ਲਈ ਜਿਹੜਾ ਆ ਫੂਡ ਹੋਰ ਜਿਹੜੀਆਂ ਸਪਲਾਈਜ਼ ਆ ਉਹ ਕਾਫੀ ਗੁੱਡ ਗਿਣਤੀ ਦੇ ਵਿੱਚ ਜਿਹੜਾ ਆ ਸਪਲਾਈ ਕੀਤਾ। ਸੋ ਉੱਥੇ ਦੀ ਜਿਹੜੀ ਸਿੱਖ ਸੰਗਤ ਆ ਬਹੁਤ ਵਧਾਈ ਦੀ ਪਾਤਰ ਆ ਵੀ ਜਿਹੜਾ ਦੁੱਖ ਦੇ ਵਿੱਚ ਫਸਿਆ ਹੋਇਆ ਆ ਉਹਦੀ ਜਿਹੜੀ ਹੈਲਪ ਕੀਤੀ ਹੈਗੀ ਆ। ਜੀ, ਇੱਕ CDC ਦੀ ਜਿਹੜੀ ਹਰਜੋਤ ਸਿੰਘ ਜੀ ਰਿਪੋਰਟ ਸਾਹਮਣੇ ਆਈ ਆ ਜਿਹੜੀ ਕਿ ਨਿਊਯਾਰਕ ਦੇ ਲਈ ਹੋਰ ਵੀ ਮਾੜੀ ਇੱਕ ਹਿਸਾਬ ਦੇ ਨਾਲ ਸਾਬਤ ਹੋ ਸਕਦੀ ਆ। ਕਹਿੰਦੇ ਵੀ ਜਿਹੜੇ ਇਸ ਟਾਈਮ ਆਪਾਂ ਨੂੰ ਆંકੜੇ ਨਜ਼ਰ ਆ ਰਹੇ ਨੇ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੇ, ਇਹ ਕਾਫੀ ਅੰਡਰ ਐਸਟੀਮੇਟਡ, ਕਾਫੀ ਘੱਟ ਹੋ ਸਕਦੇ ਨੇ, ਅਤੇ ਘੱਟ ਤੋਂ ਮੇਰਾ ਭਾਵ ਵੀ ਦੱਸੇ ਘੱਟ ਗਏ ਹੋ ਸਕਦੇ ਆ, ਪਰ ਓਵਰਆਲ ਜਿਹੜੇ ਮਰਨ ਵਾਲਿਆਂ ਦੀ ਸੰਖਿਆ ਆ ਉਹ ਇਸ ਤੋਂ ਕਈ ਗੁਣਾ ਜਿਹੜੀ ਵਧੇਰੇ ਹੋ ਸਕਦੀ ਆ। ਸੋ ਨਿਊਯਾਰਕ ਸਿਟੀ ਸਭ ਤੋਂ ਜ਼ਿਆਦਾ ਜਿਹੜੀ ਇਸ ਪੂਰੀ ਚੀਜ਼ ਦੇ ਵਿੱਚ ਜਿਹੜੀ ਉਹਨਾਂ ਨੇ ਮਾਰ ਖਾਧੀ ਹੈਗੀ ਆ, ਅਤੇ ਆਲਰੇਡੀ ਆਪਾਂ ਦੇਖਿਆ ਸੀ ਉਹਨਾਂ ਨੇ ਇੱਕ ਵਾਰੀ ਜਿਹੜੇ ਆંકੜੇ ਆ ਉਹ ਐਡ ਵੀ ਕੀਤੇ ਸੀਗੇ ਵੀ ਇੰਨੇ ਹਜ਼ਾਰ ਲੋਕ ਜਿਹੜੇ ਉਹਨਾਂ ਨੇ ਐਕਸਟਰਾ ਇੱਕ ਦਿਨ ਦੇ ਵਿੱਚ ਐਡ ਕੀਤੇ ਸੀ ਵੀ ਇੱਥੇ ਜਿਹੜੇ ਇਸ ਦੇ ਕਰਕੇ ਮਰੇ ਹੋਏ ਹੋ ਸਕਦੇ ਆ, ਪਰ ਕਹਿੰਦੇ ਵੀ ਇਹ ਆંકੜਾ ਜੇ ਹੋਰ ਵੀ ਉੱਤੇ ਜਾ ਸਕਦਾ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਤੋਂ ਖਬਰਾਂ ਆ ਰਹੀਆਂ ਵੀ ਹੌਲੀ ਹੌਲੀ ਜਿਹੜੇ ਬਿਜ਼ਨਸਿਸ ਆ ਉਹ ਖੁੱਲ੍ਹਣੇ ਸ਼ੁਰੂ ਹੋਏ ਹੈਗੇ ਆ। ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਆਪਣੇ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਦੇ ਛੋਟੇ ਬਿਜ਼ਨਸ ਹੈਗੇ ਆ ਜਿਹੜੇ ਖੋਲ੍ਹ ਵੀ ਰਹੇ, ਚਾਹੇ ਉਹ ਸਟੋਰ ਆ, ਗੈਸ ਸਟੇਸ਼ਨ ਆ, ਰੈਸਟੋਰੈਂਟ ਆ, ਪਲੀਜ਼ ਮੇਕ ਸ਼ੋਰ ਕਰੋ ਵੀ ਤੁਹਾਡਾ ਜਿਹੜਾ ਆ ਤੁਸੀਂ ਜਿਹੜੀਆਂ ਵਾਈਟ ਹਾਊਸ ਵੱਲੋਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹੈਗੀਆਂ ਸੋਸ਼ਲ ਡਿਸਟੈਂਸ ਨੂੰ ਲੈ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਫੋਲੋ ਕਰੋ, ਕਿਉਂਕਿ ਜਿੰਨੇ ਵੀ ਮੈਡੀਕਲ ਦੇ ਐਕਸਪਰਟ ਆ ਉਹ ਜਿਹੜਾ ਮੁਲਕ ਨੂੰ ਖੋਲ੍ਹਣ 'ਤੇ ਕੋਈ ਵੀ ਖੁਸ਼ ਨਹੀਂ ਹੈ। ਸੋ ਪਰ ਦੂਸਰੇ ਪਾਸੇ ਜਿਹੜੇ ਪੋਲੀਟੀਸ਼ੀਅਨ ਆ ਉਹ ਆਪਣਾ ਜਿਹੜਾ ਦੇਖ ਰਹੇ ਹੈਗੇ ਆ ਵੀ ਇਕੋਨਮੀ ਜੇ ਬੈਡ ਚਲੇ ਗਈ ਤਾਂ ਫਿਰ ਇਲੈਕਸ਼ਨ 'ਚ ਵੀ ਖਤਰਾ ਹੋ ਸਕਦਾ, ਪਲੱਸ ਜਿਹੜਾ ਆ ਲੋਕਾਂ ਨੂੰ ਹੋਰ ਪ੍ਰੋਬਲਮਸ ਵੀ ਜਿਹੜੀਆਂ ਆ ਸਕਦੀਆਂ ਹੈਗੀਆਂ। ਸੋ ਇਹ ਰਲ ਮਿਲ ਕੇ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਸਾਰਿਆਂ ਨੂੰ ਸੇਫਲੀ ਜਿਹੜਾ ਆ ਵਰਤਣਾ ਪੈਣਾ ਆ, ਢਿੱਲ ਨਹੀਂ ਜਿਹੜੀ ਹੋਣੀ ਚਾਹੀਦੀ ਹੈਗੀ। ਕੈਲੀਫੋਰਨੀਆ 'ਚੋਂ ਵੀ ਖਬਰਾਂ ਆ ਰਹੀਆਂ, ਕਹਿੰਦੇ ਵੀ ਜਿਹੜੇ ਹੁਣ ਤੱਕ ਇਹਨਾਂ ਨੇ ਫਿਗਰਸ ਦਿੱਤੇ ਆ ਉਹ ਸਹੀ ਨਹੀਂ ਹੈਗੇ। ਕਹਿੰਦੇ ਵੀ ਜਿੰਨੇ ਫਿਗਰਸ ਇਹਨਾਂ ਨੇ ਦੱਸੇ ਆ ਵੀ ਇੰਨੇ ਹਜ਼ਾਰ ਲੋਕ ਕੈਲੀਫੋਰਨੀਆ 'ਚ ਪ੍ਰਭਾਵਿਤ ਹੋਏ ਆ ਕਰੋਨਾ ਵਾਇਰਸ ਤੋਂ, ਅਤੇ 2500 ਦੇ ਕਰੀਬ ਮੌਤਾਂ ਹੋਈਆਂ। ਸੋ ਉਹ ਕਹਿੰਦੇ ਉਹ ਤੋਂ ਕਿਤੇ ਵੱਧ ਹੈਗੇ ਆ। ਸੋ ਆਉਣ ਵਾਲੇ ਦਿਨਾਂ 'ਚ ਜਿਹੜੇ ਰਾਈਟ ਫਿਗਰਸ ਆ ਉਹ ਕੈਲੀਫੋਰਨੀਆ ਵੱਲੋਂ ਵੀ ਜਾਰੀ ਕੀਤੇ ਜਾਣਗੇ। ਜੀ, ਸਪੋਰਟਸ ਖੇਤਰ ਤੋਂ ਇਹ ਖਬਰ ਆ ਜਿਹੜੀ ਮੇਜਰ ਲੀਗ ਬੇਸਬਾਲ ਵਾਲੇ ਆ MLB, ਉਹ ਕਹਿੰਦੇ ਵੀ ਇਸ ਟਾਈਮ ਉਹਨਾਂ ਦੇ ਅੰਦਰੂਨੀ ਤੌਰ ਦੇ 'ਤੇ ਗੱਲਬਾਤ ਚੱਲ ਰਹੀ ਆ ਵੀ ਜੁਲਾਈ ਦੇ ਸ਼ੁਰੂਆਤ ਦੇ ਵਿੱਚ ਉਹ ਆਪਣੇ ਸੀਜ਼ਨ ਆ ਉਸ ਨੂੰ ਸਟਾਰਟ ਕਰ ਸਕਦੇ ਆ। ਉਦੋਂ ਸਪੋਰਟਸ ਦੇ ਨਾਲ ਜੁੜੀ ਗੱਲ ਦੇ ਵਿੱਚ ਹੀ ਦੱਸ ਜਾਈਏ, ਡਾਕਟਰ ਫੌਚੀ ਜਿਹੜਾ ਉਹਨਾਂ ਨੇ ਇਹ ਚਿੰਤਾ ਪ੍ਰਗਟਾਈ ਆ ਵੀ ਜੇ ਫੁੱਟਬਾਲ ਦਾ ਸੀਜ਼ਨ ਹੁੰਦਾ ਹੈ ਅਤੇ ਫੁੱਟਬਾਲ ਦਾ ਕਹਿੰਦੇ ਜਿਹੜੇ ਲੋਕ ਵਿਊਵਰਸ ਆਡੀਅנס ਜਿਹੜੀ ਉੱਥੇ ਦੇਖਣ ਦੇ ਲਈ ਆਉਂਦੀ ਆ, ਉਹ ਕਹਿੰਦੇ ਕਰੋਨਾ ਵਾਇਰਸ ਦੇ ਫੈਲਣ ਦਾ ਬਿਲਕੁਲ ਪਰਫੈਕਟ ਮਾਹੌਲ ਹੁੰਦਾ ਆ। ਸੋ ਕਹਿੰਦੇ ਵੀ ਇਸ ਨੂੰ ਲੈ ਕੇ ਸਾਰਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਜੇ ਫੁੱਟਬਾਲ ਸੀਜ਼ਨ ਨੂੰ ਓਪਨ ਵੀ ਕੀਤਾ ਜਾਂਦਾ ਆ ਤਾਂ ਉਸ ਮਾਮਲੇ ਦੇ ਵਿੱਚ ਕਿੱਦਾਂ ਜਿਹੜਾ ਆ ਆਡੀਅנס ਆ, ਵਿਊਵਰਸ ਆ, ਉਹਨਾਂ ਨੂੰ ਉੱਥੇ ਨਜਿੱਠਿਆ ਜਾਣਾ ਚਾਹੀਦਾ, ਕਿੱਦਾਂ ਦੂਰੀ ਬਣਾ ਕੇ ਰੱਖਣੀ ਆ ਅਤੇ ਕਿੱਦਾਂ ਜਿਹੜੀ ਆਪਸ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਆ ਉਹ ਬਰਕਰਾਰ ਰਹੇ। ਜੀ, ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਕਿਸ ਤਰ੍ਹਾਂ ਸਪੇਨ ਜਾਂ ਗਰੀਸ ਦੇ ਵਿੱਚ ਜਿਹੜੇ ਆ ਕਹਿੰਦੇ ਸਭ ਤੋਂ ਜ਼ਿਆਦਾ ਕੇਸ ਜਿਹੜੇ ਆ ਇੱਕ ਫੁੱਟਬਾਲ ਦੀ ਗੇਮ ਤੋਂ ਹੀ ਵੱਧ ਗਏ ਸੀ। ਜੀ, ਉਧਰ ਆਪਣੇ ਜਿਹੜੇ ਟਰੱਕਿੰਗ ਵਾਲਿਆਂ ਦੇ ਨਾਲ ਵੀ ਜੇ ਦੱਸਦੇ ਜਾਈਏ ਤਾਂ ਆਉਂਦੇ ਵੀਰਵਾਰ ਨੂੰ ਸ਼ਾਇਦ ਜਿਹੜਾ ਹਰਜੋਤ ਸਿੰਘ ਜੀ ਕੈਪੀਟਲ ਸੈਕਰਾਮੈਂਟੋ ਦੇ ਬਾਹਰ ਜਿਹੜੇ ਇਸ ਟਾਈਮ ਪ੍ਰੋਟੈਸਟ ਚੱਲ ਰਿਹਾ ਸੀਗਾ ਵਾਸ਼ਿੰਗਟਨ DC, ਉਹਨਾਂ ਦੇ ਨਾਲ ਮਿਲ ਕੇ ਜਿਹੜਾ ਪ੍ਰੋਟੈਸਟ ਆ ਕੈਪੀਟਲ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਆਈ ਥਿੰਕ ਕੱਲ੍ਹ ਸਵੇਰ ਤੱਕ ਆਪਾਂ ਨੂੰ ਜਿਹੜਾ ਸਮਾਂ ਆ ਉਹ ਵੀ ਜਿਹੜਾ ਉਹ ਪਤਾ ਲੱਗ ਜਾਊਗਾ। ਅਰਲੀ ਮਾਰਨਿੰਗ ਜਿਹੜੀ ਆ ਉਹਨਾਂ ਨੇ ਸ਼ਾਇਦ ਰੱਖੀ ਹੈਗੀ ਹੈ ਮਾਰਨਿੰਗ ਦੇ ਵਿੱਚ। ਸੋ ਜਿੰਨੇ ਵੀ ਟਰੱਕਰਸ ਆ ਸੋ ਪਹਿਲਾਂ ਹੀ ਤਿਆਰ ਜਿਹੜਾ ਰਹੋ। ਹੁਣ ਵਾਸ਼ਿੰਗਟਨ DC ਤਾਂ ਕਹਿੰਦੇ ਦੂਰ ਸੀਗੇ ਤਾਂ ਨਹੀਂ ਜਾ ਸਕੇ, ਹੁਣ ਸੈਕਰਾਮੈਂਟੋ ਦੇ ਇਰਦ ਗਿਰਦ ਯੂਬਾ ਸਿਟੀ ਵੀ ਆ, 99 ਦਾ ਪੂਰਾ ਜਿਹੜਾ ਆ ਉਹ ਇਲਾਕਾ ਹੈਗਾ ਆ। ਬਾਕੀ ਬੇ ਏਰੀਏ ਦੇ ਵਿੱਚ ਵੀ ਬਹੁਤ ਟਰੱਕਿੰਗ ਵਾਲੇ ਹੈਗੇ ਆ, ਸੈਕਰਾਮੈਂਟੋ ਦੇ ਵਿੱਚ ਵੀ ਹੈਗੀ ਹੈ ਬਹੁਤ ਟਰੱਕਿੰਗ। ਸੋ ਸਾਰੇ ਜਾਣਿਆਂ ਨੂੰ ਮਿਲ ਕੇ ਜਿਹੜਾ ਆ ਉੱਥੇ ਪ੍ਰੋਟੈਸਟ ਜਿਹੜੇ ਵੀ ਉਸ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਉੱਥੇ ਜ਼ਰੂਰ ਜਿਹੜਾ ਉਹ ਜਾਣ, ਤਾਂ ਜੋ ਜਿਹੜੇ ਬ੍ਰੋਕਰਸ ਦੇ ਨਾਲ ਇਸ ਟਾਈਮ ਤੁਹਾਡੇ ਜਿਹੜੇ ਮਸਲੇ ਆ ਉਹਨਾਂ ਦੀ ਟਰਾਂਸਪੇਰੈਂਸੀ ਜਿਹੜੀ ਤੁਹਾਨੂੰ ਨਹੀਂ ਦਿਸਦੀ, ਉਹ ਆਪਣੀ ਆਵਾਜ਼ ਤੁਸੀਂ ਜਿਹੜੀ ਉੱਥੇ ਜਾ ਕੇ ਉਠਾ ਸਕਦੇ ਆ। ਵੀਰਵਾਰ ਨੂੰ ਜਿਹੜਾ ਸਵੇਰ ਨੂੰ ਕਹਿੰਦੇ ਆ ਵੀ ਉੱਥੇ ਪ੍ਰੋਟੈਸਟ ਜਿਹੜਾ ਉਹ ਰੱਖਿਆ ਗਿਆ ਹੈਗਾ ਆ।
ਸੋ ਉਹ ਉੱਥੇ ਸੋਸ਼ਲ ਡਿਸਟੈਂਸਿੰਗ ਤੇ ਉਹ ਸਾਰੀਆਂ ਚੀਜ਼ਾਂ ਕਹਿੰਦੇ ਆ ਤੁਹਾਨੂੰ ਜਿਹੜੀਆਂ ਪੂਰੀਆਂ ਰੱਖਣੀਆਂ ਪੈਣਗੀਆਂ। ਉਹ ਤੁਸੀਂ ਜ਼ਰੂਰ ਰੱਖਿਓ, ਮੂੰਹ ਤੇ ਮਾਸਕ ਵਗੈਰਾ ਜਿਹੜਾ ਉਹ ਪਾ ਕੇ ਜਾਇਓ, ਪਰ ਆਪਣੀਆਂ ਜਿਹੜੀਆਂ ਫੱਟੀਆਂ ਜੋ ਲਿਖਣਾ ਹੈ ਉਹਦੇ ਤੇ ਉਹ ਪਹਿਲੋਂ ਹੀ ਜਿਹੜੀ ਹੁਣ ਤੁਸੀਂ ਤਿਆਰੀ ਕਰ ਲਓ ਜੀ। ਇਸੇ ਤਰ੍ਹਾਂ IRS ਨੇ ਹੁਣ ਤਾਈਂ ਕਹਿੰਦੇ 130 ਮਿਲੀਅਨ ਲੋਕਾਂ ਨੂੰ ਪੇਮੈਂਟ ਕਰ ਦਿੱਤੀ ਆ, ਜਿਹੜੀ $1200 ਵਾਲੀ ਸੀ। ਸੋ ਜਿਨ੍ਹਾਂ ਨੂੰ ਨਹੀਂ ਮਿਲੀ ਉਹ ਮੇਲ ਦੇ ਵਿੱਚ ਆ ਜਾਂ ਆ ਜਾਊਗੀ, ਜਾਂ ਤੁਸੀਂ IRS ਦੀ ਵੈਬਸਾਈਟ ਤੇ ਜਾ ਕੇ ਅਪਡੇਟ ਕਰ ਸਕਦੇ ਹੋ। ਸੋ ਇਸੇ ਤਰ੍ਹਾਂ ਟਰੱਕਿੰਗ ਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ, ਕੱਲ੍ਹ ਸਵੇਰੇ ਵੀ ਜੇ ਕੋਈ ਕਿਸੇ ਭੈਣ ਭਰਾ ਨੇ ਇਹਦੇ ਬਾਰੇ ਅਪਡੇਟ ਦੱਸਣੀ ਹੋਈ, ਜਾਂ ਜਿਹੜੇ ਕੌਣ ਵੀ ਸਾਨੂੰ ਨਹੀਂ ਜਾਣ ਪਤਾ ਵੀ ਕੌਣ ਅੱਗੇ ਲੱਗ ਕੇ ਇਹ ਕਰ ਰਿਹਾ, ਕੋਈ ਅੱਗੇ ਲੱਗ ਕੇ ਜਿਹੜਾ ਆਪਣਾ ਭੈਣ ਭਰਾ ਉਹ ਕਰ ਰਿਹਾ ਇਸ ਪ੍ਰੋਟੈਸਟ ਨੂੰ, ਉਹ ਵੀ ਆ ਕੇ ਜਿਹੜੇ ਆਪਣੇ ਵਿਚਾਰ ਦੇ ਸਕਦਾ। ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਜਿਹੜਾ ਆ ਕਾਲ ਕਰਕੇ ਦੱਸ ਦਿਓ। ਜੀ। ਉਧਰ ਜਿਹੜਾ ਕਿ ਸਭ ਤੋਂ ਵੱਡਾ US ਦੇ ਜਿਹੜੇ ਮਾਲ ਓਨਰ ਹੈਗੇ ਆ, ਸਾਈਮਨ ਮਾਲਸ ਕਰਕੇ ਆ, ਉਹ ਕਹਿੰਦੇ ਵੀ ਅਸੀਂ 50% ਆਪਣੇ ਜਿਹੜੇ ਸੈਂਟਰਸ ਆ ਉਹਨਾਂ ਨੂੰ ਇਸ ਵੀਕ ਦੇ ਵਿੱਚ ਮੁੜ ਦੁਬਾਰਾ ਜਿਹੜਾ ਉਹ ਓਪਨ ਕਰਨ ਵੱਲ ਵੱਧ ਰਹੇ ਹੈਗੇ ਆ। ਸੋ ਕਾਫੀ ਕੁਛ ਜਿਹੜਾ ਓਪਨ ਹੋਣਾ ਆ। ਸੋ ਇਹ ਤਾਂ ਜਾਂ ਤਾਂ ਰਾਸ਼ਟਰਪਤੀ ਟਰੰਪ ਤਾਂ ਕਹਿੰਦੇ ਵੀ ਵੈਕਸੀਨ ਦੀ ਵੀ ਸ਼ਾਇਦ ਜ਼ਰੂਰਤ ਨਾ ਪਵੇ, ਕਰੋਨਾ ਵਾਇਰਸ ਨੇ ਉੱਦਾਂ ਹੀ ਚੱਲ ਜਾਣਾ ਆ। ਇਹ ਹੁਣ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਨੇ। ਇਹ ਜਦੋਂ ਇਦਾਂ ਦੇ ਹਾਲਾਤ ਆ, ਆਪਾਂ ਦੇਖਦੇ ਹਾਂ ਕਈ ਵਾਰੀ ਨਿਆਣਿਆਂ ਨੂੰ ਵੀ ਜਿਹੜੇ ਉਹ ਲਈ ਜਾਂਦੇ ਨੇ, ਕਈ ਵਾਰੀ ਮਾਸਕ ਵੀ ਨਹੀਂ ਪਾਇਆ ਹੁੰਦਾ। ਲੋਕੀ ਜਿਹੜੇ ਆ ਨੋ ਡਾਊਟ ਘਰਾਂ 'ਚ ਬਹਿ ਕੇ ਲੋਕ ਅੱਕ ਜਾਂਦੇ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਹੁਣ ਕਿਸੇ ਵੀ ਤਰੀਕੇ ਦਾ ਕੋਈ ਖਿਆਲ ਹੀ ਜਿਹੜਾ ਉਹ ਨਹੀਂ ਰੱਖਣਾ ਹੈਗਾ। ਸੋ ਪਲੀਜ਼ ਉਹਨਾਂ ਚੀਜ਼ਾਂ ਦਾ ਤੁਸੀਂ ਜ਼ਰੂਰ ਧਿਆਨ ਜਿਹੜਾ ਉਹ ਤੁਸੀਂ ਰੱਖੋ, ਅਦਰਵਾਈਜ਼ ਤੁਹਾਡੇ ਲਈ ਜਿਹੜੀ ਬਹੁਤ ਜ਼ਿਆਦਾ ਪ੍ਰੋਬਲਮ ਆ ਸਕਦੀ। ਜਿੱਦਾਂ ਆਪਾਂ ਸ਼ੁਰੂਆਤੀ ਦੌਰ 'ਚ ਵੀ ਦੱਸਦੇ ਰਹੇ ਸੀਗੇ ਵੀ ਬਜ਼ੁਰਗਾਂ ਦੇ ਲਈ ਇਹ ਖਤਰਨਾਕ ਹੋ ਸਕਦਾ ਹੈ। ਹੁਣ ਤਾਂ ਕਹਿੰਦੇ ਵੀ ਕਰੋਨਾ ਵਾਇਰਸ ਮਿਊਟੇਟ ਹੀ ਬਹੁਤ ਵਾਰੀ ਹੋ ਚੁੱਕਾ ਆ, ਨਵੀਆਂ ਸਟ੍ਰੇਨਸ ਜਿਹੜੀਆਂ ਉਹਦੀਆਂ ਬਣ ਚੁੱਕੀਆਂ ਆ। ਸੋ ਉਹ ਹੋਰ ਵੀ ਜ਼ਿਆਦਾ ਖਤਰਨਾਕ ਕਈ ਵਾਰੀ ਰੁੱਖ ਅਖਤਿਆਰ ਕਰ ਸਕਦਾ ਹੈਗਾ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।